ਉਹਨਾਂ ਨੂੰ ਇਹ ਉਮੀਦ ਨਹੀਂ ਸੀ ਕਿ ਜਿਹੜੇ ਕਿਸਾਨ ਆ ਉਹ ਏਡੇ ਵੱਡੇ ਪੱਧਰ ਦੇ ਉੱਤੇ ਲਗਾਤਾਰ ਇਸ ਸਟਰਗਲ ਨੂੰ ਕਾਮਯਾਬ ਕਰ ਜਾਣਗੇ, ਸ਼ਾਂਤਮਈ ਢੰਗ ਨਾਲ ਕਰ ਜਾਣਗੇ। ਇਹ ਜਿਹੜੇ ਏਡੇ ਲੋਹੇ ਦੇ ਥਾਣ ਹੋਏ ਬੈਠੇ ਆ, ਬਿਲਕੁਲ ਪ੍ਰਧਾਨ ਮੰਤਰੀ ਵੱਲੋਂ ਤੇ ਹੋਮ ਮਿਨਿਸਟਰ ਵੱਲੋਂ ਕੋਈ ਚਰਚਾ ਤੱਕ ਨਹੀਂ ਹੈਗੀ। ਨਿਕਲਣ ਦਾ ਇੱਕ ਤਰੀਕਾ ਉਹਨਾਂ ਨੇ ਇਹ ਕੱਢਿਆ, ਇਸ ਚੀਜ਼ ਨੂੰ ਵਾਇਲੈਂਟ ਕਰ ਦਿਓ, ਕੁੱਟਮਾਰ ਵੱਲ, ਡਾਂਗ ਸੋਟਾ, ਗੋਲੀਬਾਰੀ ਇੱਧਰ ਨੂੰ ਚਲਾ ਦਿਓ, ਤਾਂ ਕਿ ਫਿਰ ਲੋਕ ਆਪਣੇ ਮੁੱਦੇ ਭੁੱਲ ਜਾਣ ਤੇ ਇਹ ਗੱਲ ਕਰਨ ਲੱਗ ਜਾਣ ਕਿ ਸਾਡੇ ਕੇਸ ਕਿਹਨੂੰ ਆ, ਮੁਆਵਜ਼ਾ ਕਿੰਨਾ ਮਿਲਿਆ, ਉੱਥੇ ਕੀ ਹੋਇਆ, ਕੀ FIR ਦਰਜ ਹੋਈ, ਕਾਤਲਾਂ ਨੂੰ ਫੜੋ, ਆਹ ਕਰੋ, ਕਮਿਸ਼ਨ ਬਣਾਓ, ਇਹ ਕਰੋ, ਇੱਧਰ ਨੂੰ ਗੱਲਾਂ ਸਾਰੀਆਂ ਚੱਲ ਪੈਣ। ਇਹ ਸਟੇਟ ਦਾ ਆਤੰਕ ਹੈਗਾ। ਸਾਡੇ ਆਗੂਆਂ ਦੇ ਉੱਤੇ ਲੋਕਾਂ ਦਾ ਹੁਣ ਗਿਲਾ ਵੀ ਹੋਣਾ ਸ਼ੁਰੂ ਹੋ ਗਿਆ ਕਿ ਤੁਸੀਂ ਉੱਥੇ ਸਮਝੌਤੇ ਜਿਹੜੇ ਆ ਉਹ ਪੈਸਿਆਂ ਦੇ ਲਈ ਕਰ ਰਹੇ ਹੋ। 3 ਲੱਖ ਲੈ ਲਿਆ, 45 ਲੱਖ ਲੈ ਲਿਆ, ਜਾਂ ਸਰਕਾਰੀ ਨੌਕਰੀ ਲੈ ਲਈ। ਇਸ ਤਰ੍ਹਾਂ ਦੀ ਸਰਕਾਰ ਆ ਜਿਹਨੇ CAA ਦੇ ਸੰਘਰਸ਼ ਨੂੰ ਵੀ ਇਸੇ ਤਰ੍ਹਾਂ ਸ਼ਾਂਤਮਈ ਬੈਠੇ ਲੋਕਾਂ ਨੂੰ ਕੁੱਟ ਕੇ ਤੇ ਉਹ ਸੰਘਰਸ਼ ਨੂੰ ਉੱਥੋਂ ਖਤਮ ਕੀਤਾ। ਤੇ ਇਹੀ ਜਿਹੜਾ ਆ ਹੀਲਾ ਵਸੀਲਾ ਉਹ ਕਦੇ ਵੀ ਇਹ ਵਾਇਲੈਂਟ ਸਰਕਾਰ ਆ ਵਰਤ ਸਕਦੀ ਆ। ਤਾਂ ਉਹ ਕਿਸਾਨ ਆਗੂਆਂ ਦੇ ਇਹਨਾਂ ਫੈਸਲਿਆਂ ਨੂੰ ਸੰਘਰਸ਼ ਦੀ ਇੱਕ ਕਮਜ਼ੋਰੀ ਵਜੋਂ ਦੇਖ ਰਹੇ ਆ। ਤੇ 4 ਬੰਦੇ ਸ਼ਰੇਆਮ ਇਸ ਤਰ੍ਹਾਂ ਇੱਕ ਮੰਤਰੀ ਵੱਲੋਂ, ਉਹਦੀ ਕਨਵੋਏ ਵੱਲੋਂ ਇਸ ਤਰ੍ਹਾਂ ਕਤਲ ਕਰ ਦੇਣੇ ਤੇ ਲੋਕਾਂ 'ਚ ਐਡਾ ਵੱਡਾ ਰੋਹ ਹੋਣਾ, ਤੇ ਉਸ ਰੋਹ ਦੇ ਦਰਮਿਆਨ ਇਨਸਾਫ ਤੋਂ ਪਹਿਲਾਂ ਹੀ ਇਸ ਤਰ੍ਹਾਂ ਆਗੂਆਂ ਵੱਲੋਂ ਸਮਝੌਤਾ ਕਰ ਲੈਣ, ਤੁਹਾਨੂੰ ਲੱਗਦਾ ਵੀ ਇਹ ਬੜਾ ਕਮਜ਼ੋਰ ਫੈਸਲਾ ਲੋਕ ਸੰਘਰਸ਼ਾਂ ਦੇ ਇਤਿਹਾਸ ਦੇ ਵਿੱਚ ਕਿ ਇਸ ਦਾ ਕੋਈ ਕੀਮਤ ਪਾ ਲਈ ਕਿਸੇ ਨੇ? ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਵੀਡੀਓ ਆਈ ਆ ਭਾਜਪਾ ਦੇ ਉਸ ਮੰਤਰੀ ਦੀ, ਕੇਂਦਰੀ ਮੰਤਰੀ ਦੀ, ਉਹ ਵੀਡੀਓ 'ਚ ਸ਼ਰੇਆਮ ਕਹਿ ਰਿਹਾ ਕਿ ਮੈਂ ਇਹਨਾਂ ਨੂੰ ਲੋਕਾਂ ਨੂੰ ਲਖੀਮਪੁਰ ਖੀਰੀ ਤੋਂ ਤਾਂ ਕੀ, ਇਹਨਾਂ ਨੂੰ ਮੈਂ UP ਤੋਂ ਵੀ ਅਸੀਂ ਕੱਢ ਦਿਆਂਗੇ। ਰੋਹ ਇੱਥੋਂ ਤੱਕ ਆ ਕਿ ਇੰਟੈਲੀਜੈਂਸ ਦੀਆਂ ਰਿਪੋਰਟ ਸੀ ਕਿ ਪੰਜਾਬ ਤੋਂ ਵੱਡੇ ਕਾਫਲੇ ਜਿਹੜੇ ਆ ਪਹੁੰਚਣ ਲਈ ਤਿਆਰ ਸੀ। ਇਸੇ ਕਾਰਨ ਜਿਹੜੀ ਸਰਕਾਰ ਆ ਉੱਤਰ ਪ੍ਰਦੇਸ਼ ਦੀ, ਉਹਨੂੰ ਡਰ ਦੇ ਮਾਰੇ ਇਹ ਹੁਕਮ ਜਾਰੀ ਕਰਨੇ ਪਏ ਕਿ ਪੰਜਾਬ ਦਾ ਕੋਈ ਵੀ ਨਾਗਰਿਕ ਜਿਹੜਾ ਆ ਉਹ UP ਵਿੱਚ ਦਾਖਲ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਨੂੰ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ। ਪ੍ਰੋਫੈਸਰ ਮਨਜੀਤ ਸਿੰਘ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੋਸ਼ੀਓਲੋਜੀ ਡਿਪਾਰਟਮੈਂਟ ਦੇ ਵਿੱਚ ਪ੍ਰੋਫੈਸਰ ਰਹੇ ਨੇ, ਅਤੇ ਤੁਸੀਂ ਇਹਨਾਂ ਨੂੰ ਆਮ ਪੰਜਾਬ ਦੇ ਵਿੱਚ ਜਿੰਨੇ ਹੱਕੀ ਸੰਘਰਸ਼ ਹੁੰਦੇ ਨੇ, ਲੋਕ ਸੰਘਰਸ਼ ਹੁੰਦੇ ਨੇ, ਉਹਨਾਂ ਦੇ ਵਿੱਚ ਇਹਨਾਂ ਦੀ ਆਵਾਜ਼, ਇਹਨਾਂ ਦੀ ਗੱਲ ਲਗਾਤਾਰ ਸੁਣਦੇ ਰਹੇ ਹੋਵੋਗੇ। ਅਤੇ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਨ ਲਈ ਪਹੁੰਚੇ ਹਾਂ ਕਿ ਜੋ ਉੱਤਰ ਪ੍ਰਦੇਸ਼ ਦੇ ਵਿੱਚ ਲਖੀਮਪੁਰ ਖੀਰੀ ਦੇ ਵਿੱਚ ਘਟਨਾ ਵਾਪਰੀ ਹੈ, ਜਿਸ ਤਰ੍ਹਾਂ ਹਮਲਾ ਹੋਇਆ, ਤਾਂ ਉਸ ਸੰਬੰਧੀ ਅਸੀਂ ਇਹਨਾਂ ਦੇ ਵਿਚਾਰ ਜਾਣਨ ਲਈ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅਤੇ ਮੈਂ ਇਹਨਾਂ ਨੂੰ ਜੀ ਇਹਨੂੰ ਆਖਦਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਵੇਂ ਅੱਜ ਅਸੀਂ ਦੇਖਿਆ ਕਿ ਐਡੀਟਰਸ ਗਿਲਡ ਆਫ ਇੰਡੀਆ ਜਿਹੜਾ ਆ ਉਹਨੇ ਬਿਆਨ ਜਾਰੀ ਕੀਤਾ ਅਤੇ ਇਹ ਲਿਖਿਆ ਕਿ ਇਹ ਇੱਕ ਅੱਤਵਾਦੀ ਹਮਲਾ ਸੀ। ਐਡੀਟਰਸ ਗਿਲਡ ਆਫ ਇੰਡੀਆ ਦਾ ਹੁਣ ਬਿਆਨ ਆਇਆ, ਅਤੇ ਜਿਸ ਤਰ੍ਹਾਂ ਵੀਡੀਓ ਸਾਹਮਣੇ ਆਈਆਂ ਨੇ ਕਿ ਗੱਡੀ ਆਉਂਦੀ ਆ, ਸ਼ਾਂਤਮਈ ਜਾ ਰਹੇ ਕਿਸਾਨਾਂ ਨੂੰ ਦਰੜ ਦੀ ਜਿਹੜੀ ਆ ਉਹ ਲੰਘ ਜਾਂਦੀ ਆ, ਤਾਂ ਇਸ ਅਟੈਕ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਜਿਹੜਾ ਅਸੀਂ ਪਹਿਲਾਂ ਦੇਖੀ ਕਿ ਸਰਕਾਰ ਟੈਰਰਾਈਜ਼ ਕਰਨਾ ਚਾਹੁੰਦੀ ਹੈ, ਜਾਂ ਸਰਕਾਰ ਨੇ ਜਿਹੜਾ ਸਿੱਧਾ ਅਸਾਲਟ ਆ, ਹਮਲਾ ਆ, ਉਹ ਕਿਸਾਨਾਂ ਦੀ ਜਿਹੜੀ 1 ਸਾਲ ਤੋਂ ਸ਼ਾਂਤਮਈ ਸੰਘਰਸ਼ ਚੱਲ ਰਿਹਾ ਉਹਨੂੰ ਖਤਮ ਕਰਨ ਲਈ ਇਹ ਪਹਿਲਾ ਇਸ ਤਰ੍ਹਾਂ ਦਾ ਸਿੱਧਾ ਹਮਲਾ ਜਿਹੜਾ ਕੀਤਾ? ਸੁਖਵਿੰਦਰ, ਇੱਕ ਗੱਲ ਬੜੀ ਸਾਫ਼ ਆ ਕਿ ਇਸ ਵੇਲੇ ਮੋਦੀ ਗੌਰਮੈਂਟ, ਕੇਂਦਰੀ ਸਰਕਾਰ ਵੀ, ਅਤੇ ਜਿੱਥੇ ਜਿੱਥੇ ਉਹਨਾਂ ਦੀ ਸੂਬਿਆਂ ਦੀ ਸਰਕਾਰ, ਖਾਸ ਕਰ UP ਅਤੇ ਹਰਿਆਣੇ ਵਿੱਚ, ਉਹ ਆਪਣੇ ਆਪ ਨੂੰ ਬਹੁਤ ਕਮਜ਼ੋਰ ਸਮਝ ਰਹੀ ਹੈ। ਉਹਨਾਂ ਨੂੰ ਇਹ ਉਮੀਦ ਨਹੀਂ ਸੀ ਕਿ ਜਿਹੜੇ ਕਿਸਾਨ ਆ ਉਹ ਏਡੇ ਵੱਡੇ ਪੱਧਰ ਦੇ ਉੱਤੇ ਲਗਾਤਾਰ ਇਸ ਸਟਰਗਲ ਨੂੰ ਕਾਮਯਾਬ ਕਰ ਜਾਣਗੇ, ਸ਼ਾਂਤਮਈ ਢੰਗ ਨਾਲ ਕਰ ਜਾਣਗੇ। ਇਸ ਗੱਲ 'ਚੋਂ ਨਿਕਲ ਕੇ ਇਹ ਆਈ ਕਿ ਉਹ ਹੁਣ ਆਪਣੇ ਆਪ ਨੂੰ ਫਸੇ ਮਹਿਸੂਸ ਕਰਦੇ ਵੀ ਨਿਕਲੀਏ ਕਿਵੇਂ। ਉਹ ਜਨਵਰੀ ਤੱਕ ਤੇ ਠੀਕ ਸੀਗਾ, ਉਦੋਂ 26 ਜਨਵਰੀ ਕਰਕੇ ਕੋਈ ਨਾ ਕੋਈ ਗੰਢ ਧੁੱਪ ਕਰਕੇ ਬਾਹਰ ਆਉਣਾ ਚਾਹੁੰਦੇ ਸੀ। ਉਦੋਂ ਬਾਅਦ ਉਹਨਾਂ ਨੇ ਜਿੱਦ ਫੜ ਲਈ ਕਿ ਵੀ ਇਹਨਾਂ ਨੂੰ ਦੇਖਾਂਗੇ। ਕਿਸਾਨਾਂ ਨੇ ਵੀ ਦੇਖ ਲਿਆ ਵੀ ਹੁਣ ਦੇਖਾਂਗੇ। ਕਿਸਾਨਾਂ ਨੇ ਤਾਂ ਸਗੋਂ ਅਕਲਮੰਦੀ ਨਾਲ ਚਿੱਠੀ ਲਿਖ ਕੇ ਭੇਜੀ ਹੈ ਇਹਨਾਂ ਨੂੰ ਕਿ ਆਓ ਆਪਾਂ ਮਿਲ ਕੇ ਬੈਠ ਕੇ ਗੱਲ ਦਾ ਮਤਲਬ ਹੱਲ ਕਰੀਏ। ਪਰ ਇਹ ਜਿਹੜੇ ਏਡੇ ਲੋਹੇ ਦੇ ਥਾਣ ਹੋਏ ਬੈਠੇ ਆ, ਬਿਲਕੁਲ ਪ੍ਰਧਾਨ ਮੰਤਰੀ ਵੱਲੋਂ ਤੇ ਹੋਮ ਮਿਨਿਸਟਰ ਵੱਲੋਂ ਕੋਈ ਚਰਚਾ ਤੱਕ ਨਹੀਂ ਹੈਗੀ। ਇਸ ਤੋਂ ਇਹ ਲੱਗਦਾ ਕਿ ਉਹ ਫਸੇ ਮਹਿਸੂਸ ਕਰ ਰਹੇ ਆ, ਐਵੇਂ ਨੱਕ ਦਾ ਮਾਮਲਾ ਜਿਹਨੂੰ ਰਾਜ ਹੱਠ ਕਹਿੰਦੇ ਉਹ ਕਰਕੇ ਬੈਠੇ। ਹੁਣ ਨਿਕਲਣ ਦਾ ਇੱਕ ਤਰੀਕਾ ਉਹਨਾਂ ਨੇ ਇਹ ਕੱਢਿਆ ਕਿ ਇਸ ਚੀਜ਼ ਨੂੰ ਵਾਇਲੈਂਟ ਕਰ ਦਿਓ, ਜ਼ਿਆਦਾ ਉਸ ਪਾਸੇ ਨੂੰ, ਕੁੱਟਮਾਰ ਵੱਲ, ਡਾਂਗ ਸੋਟਾ, ਗੋਲੀਬਾਰੀ ਇੱਧਰ ਨੂੰ ਚਲਾ ਦਿਓ, ਤਾਂ ਕਿ ਫਿਰ ਲੋਕ ਆਪਣੇ ਮੁੱਦੇ ਭੁੱਲ ਜਾਣ ਤੇ ਇਹ ਗੱਲ ਕਰਨ ਲੱਗ ਜਾਣ ਕਿ ਸਾਡੇ ਕੇਸ ਕਿਹਨੂੰ ਆ, ਮੁਆਵਜ਼ਾ ਕਿੰਨਾ ਮਿਲਿਆ, ਉੱਥੇ ਕੀ ਹੋਇਆ, ਕੀ FIR ਦਰਜ ਹੋਈ, ਕਾਤਲਾਂ ਨੂੰ ਫੜੋ, ਆਹ ਕਰੋ, ਕਮਿਸ਼ਨ ਬਣਾਓ, ਇਹ ਕਰੋ, ਇੱਧਰ ਨੂੰ ਗੱਲਾਂ ਸਾਰੀਆਂ ਚੱਲ ਪੈਣ। ਤੇ ਮੈਨੂੰ ਲੱਗਦਾ ਕਿ
ਇਹ ਇੱਕ ਬਹੁਤ ਹੀ ਜਾਣੀ ਵਾਕਿਆ ਹੀ ਜਿਹੜਾ ਐਡੀਟਰਸ ਗਿਲਡ ਆਫ ਇੰਡੀਆ ਨੇ ਕਹੀ ਹੈ ਉਸੇ ਵਾਂਗੂ ਹੈ ਕਿ ਇਹ ਆਤੰਕੀ ਹੈ, ਇਹ ਸਟੇਟ ਦਾ ਆਤੰਕ ਹੈਗਾ। ਇਸ ਤੋਂ ਸਿਵਲ ਸੁਸਾਇਟੀ ਦੇ ਲੋਕਾਂ ਤੇ ਇੱਕ ਬੜਾ ਆਘਾਤ ਵਾਲਾ ਹੈ ਹੀ। ਪਰ ਨਾਲ ਹੀ ਮੈਨੂੰ ਲੱਗਦਾ ਕਿ ਇਹ ਸੋਚਦੇ ਇੰਜ ਰਹੇ ਆ ਕਿ ਆਪਾਂ ਜਿਹੜੇ ਕਿਸਾਨ ਵੀਰ ਆ, ਐਡੀ ਵੱਡੀ ਇਤਿਹਾਸਿਕ ਮੂਵਮੈਂਟ ਆ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਅਲਝਾ ਲਈਏ। ਮੇਰੇ ਖਿਆਲ ਦੇ ਮੁਤਾਬਕ ਆਪਾਂ ਨੂੰ ਇਹੋ ਜਿਹੇ ਹਾਲਾਤ ਦੇ ਵਿੱਚ ਬਹੁਤ ਸੋਚ ਸਮਝ ਕੇ ਔਰ ਆਪਣੇ ਨਾਲ ਹੋਰ ਨਾ ਜਿਹੜੇ ਜਨ ਸਮੂਹ ਜਿਵੇਂ ਜਨ ਅੰਦੋਲਨ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਔਰ ਪ੍ਰੋਫੈਸਰ ਸਾਹਿਬ, ਜਿਹੜੀ ਤੁਸੀਂ ਇਹ ਗੱਲ ਇੱਕ ਬੜੀ ਇੰਪੋਰਟੈਂਟ ਤੁਸੀਂ ਗੱਲ ਕੀਤੀ ਆਪਣੇ ਜਵਾਬ ਦੇ ਵਿੱਚ ਕਿ ਸੰਘਰਸ਼ ਨੂੰ ਉਹ ਅਸੀਂ ਲੜਾਈ ਲੜ ਰਹੇ ਸੀ ਕਾਨੂੰਨ ਰੱਦ ਕਰਾਉਣ ਦੀ, ਭਾਵੇਂ ਕਰਨਾਲ ਹੋਵੇ ਭਾਵੇਂ ਉਹ ਲਖੀਮਪੁਰ ਖੀਰੀ ਹੋਵੇ, ਸਾਡੇ ਲੋਕ ਕਿਸਾਨ ਜਿਹੜੇ ਆ ਉਹ ਮਰ ਰਹੇ ਆ ਅਤੇ ਸਾਡੇ ਆਗੂਆਂ ਦੇ ਉੱਤੇ ਲੋਕਾਂ ਦਾ ਹੁਣ ਗਿਲਾ ਵੀ ਹੋਣਾ ਸ਼ੁਰੂ ਹੋ ਗਿਆ ਕਿ ਤੁਸੀਂ ਉੱਥੇ ਸਮਝੌਤੇ ਜਿਹੜੇ ਆ ਉਹ ਪੈਸਿਆਂ ਦੇ ਲਈ ਕਰ ਰਹੇ ਹੋ। 3 ਲੱਖ ਲੈ ਲਿਆ, 45 ਲੱਖ ਲੈ ਲਿਆ ਜਾਂ ਸਰਕਾਰੀ ਨੌਕਰੀ ਲੈ ਲਈ, ਕਿ ਇਹ ਸੰਘਰਸ਼ ਇਹਦੇ ਲਈ ਤਾਂ ਕੀਤਾ ਨਹੀਂ ਜਾ ਰਿਹਾ। ਅਤੇ ਉੱਥੇ ਤੁਸੀਂ ਜਿਹੜਾ ਆਗੂਆਂ ਦੇ ਫੈਸਲੇ ਨੇ ਜਿਨ੍ਹਾਂ 'ਤੇ ਲੋਕਾਂ ਦਾ ਰੋਹ ਆ ਰਿਹਾ ਕਿ ਤੁਸੀਂ ਸੰਘਰਸ਼ ਨੂੰ ਲੋਕ ਲੜਨਾ ਚਾਹੁੰਦੇ ਆ ਹੱਕਾਂ ਦੇ ਲਈ, ਜਿੱਥੇ ਪਤਾ ਕਿ ਇਹ ਸਰਕਾਰ ਇਸ ਤਰ੍ਹਾਂ ਦੀ ਸਰਕਾਰ ਆ ਜਿਹਨੇ CAA ਦੇ ਸੰਘਰਸ਼ ਨੂੰ ਵੀ ਇਸੇ ਤਰ੍ਹਾਂ ਸ਼ਾਂਤਮਈ ਬੈਠੇ ਲੋਕਾਂ ਨੂੰ ਕੁੱਟ ਕੇ ਅਤੇ ਉਹ ਸੰਘਰਸ਼ ਨੂੰ ਉੱਥੋਂ ਖਤਮ ਕੀਤਾ। ਅਤੇ ਇਹੀ ਜਿਹੜਾ ਆ ਹੀਲਾ ਵਸੀਲਾ ਉਹ ਕਦੇ ਵੀ ਇਹ ਵਾਇਲੈਂਟ ਸਰਕਾਰ ਆ ਵਰਤ ਸਕਦੀ ਆ, ਤਾਂ ਉਹ ਕਿਸਾਨ ਆਗੂਆਂ ਦੇ ਇਹਨਾਂ ਫੈਸਲਿਆਂ ਨੂੰ ਸੰਘਰਸ਼ ਦੀ ਇੱਕ ਕਮਜ਼ੋਰੀ ਵਜੋਂ ਦੇਖ ਰਹੇ ਆ। ਨਹੀਂ ਦੇਖੋ, ਥੋੜ੍ਹਾ ਜਿਹਾ ਇਹਨੂੰ ਥੱਲੇ ਰੱਖੋ। ਮੈਨੂੰ ਐਵੇਂ ਲੱਗਦਾ ਕਿ ਇਸ ਤਰ੍ਹਾਂ ਇੰਨਾ ਆਸਾਨ ਨਹੀਂ ਹੈ, ਆਪਾਂ ਨੂੰ ਇੱਕਦਮ ਕਿਸੇ ਵੱਡੇ ਕਨਕਲੂਜ਼ਨ 'ਤੇ ਨਹੀਂ ਪਹੁੰਚਣਾ ਚਾਹੀਦਾ। ਛੱਤੀਸਗੜ੍ਹ ਦੇ ਚੀਫ ਮਿਨਿਸਟਰ ਲਖਨਊ ਜਾਂਦਾ, ਉਹਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ। ਚੀਫ ਮਿਨਿਸਟਰ ਤੇ ਇੱਕ ਇਲੈਕਟਿਡ ਚੀਫ ਮਿਨਿਸਟਰ ਹੈ, ਸਟੇਟ ਦਾ ਆ, ਵੱਡੀ ਵਾਇਲੇਸ਼ਨ ਆ। ਪੰਜਾਬ ਦਾ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਜਾਣਾ ਚਾਹੁੰਦਾ, ਪਹਿਲਾਂ ਇਜਾਜ਼ਤ ਦਿੰਦੇ ਫਿਰ ਉਹਨੂੰ ਇਜਾਜ਼ਤ ਬੰਦ ਕਰ ਦਿੰਦੇ ਆ। ਹੋਰ ਪਾਰਟੀਆਂ ਦੇ ਸਾਰੇ ਉਹ ਤੇ ਪ੍ਰਿਯੰਕਾ ਬੈਠੀ ਹੈ, ਸਾਰਿਆਂ ਨੂੰ ਬਲੌਕ ਕਰਕੇ ਸਿਰਫ ਤੇ ਸਿਰਫ ਤੁਸੀਂ ਇਸ ਨੂੰ ਜਿਹੜਾ ਟਿਕਾਇਤ ਸਾਹਿਬ ਹੈ ਰਾਕੇਸ਼ ਟਿਕਾਇਤ ਉਹਨੂੰ ਅਲਾਓ ਕਰਦੇ ਕਿਉਂਕਿ ਉਹ ਲੋਕਲ ਆ, ਉਹਦੇ ਕਿਸਾਨ ਗੱਲ ਸੁਣਨਗੇ ਅਤੇ ਇੰਨੇ ਭੈ ਭੀਤ ਹੋ ਗਏ ਕਿ ਇਹਨੂੰ ਤੁਰੰਤ ਕਿਵੇਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੇਸ ਨੂੰ ਨਜਿੱਠਿਆ ਜਾਏ। ਐਵੇਂ ਨਹੀਂ ਕਿ ਕਿਸੇ ਦਬਾਅ ਥੱਲੇ ਟਿਕਾਇਤ ਨੇ ਇਹ ਫੈਸਲਾ ਕੀਤਾ, ਪਰ ਜੇ ਤੁਸੀਂ ਬੰਦੇ ਨੂੰ ਇੱਕ ਨੂੰ ਲੀਡਰ ਨੂੰ ਜਿਹੜਾ ਲੋਕਲ ਲੀਡਰ ਉੱਥੋਂ ਦੀ ਮੂਵਮੈਂਟ ਦਾ ਲੀਡਰ ਹੈਗਾ ਉਸ ਨੂੰ ਬਾਕੀ ਸਾਰਿਆਂ ਨਾਲੋਂ ਆਈਸੋਲੇਟ ਕਰਕੇ ਕੁਛ ਇੱਕ ਖਾਸ ਹਾਲਾਤਾਂ ਦੇ ਵਿੱਚ ਇਹ ਕਹੋਗੇ ਕਿ ਆਹ ਸਾਡੇ ਸਾਹਮਣੇ ਪਰਿਸਥਿਤੀ, ਇੱਥੇ ਤੇਰਾ ਕੀ ਰਿਸਪੌਂਸ ਹੈਗਾ, ਕੀ ਚਾਹੁੰਦੇ ਤੁਸੀਂ, ਅਤੇ ਮੇਰੇ ਖਿਆਲ ਉਹਦੇ ਵਿੱਚੋਂ ਕੀਤਾ ਗਿਆ। ਜਿੱਥੋਂ ਤੱਕ ਸਵਾਲ ਜਦੋਂ ਗਏ ਆ ਜਾਣ ਤੋਂ ਪਹਿਲਾਂ ਰਾਕੇਸ਼ ਟਿਕੈਤ ਦੇ, ਉਹਨਾਂ ਨੇ ਬਿਆਨ ਦਿੱਤਾ ਕਿ ਮੈਂ ਉੱਥੇ ਚੱਲਿਆ, ਔਰ ਉੱਥੇ ਜਾਣ ਤੋਂ ਪਹਿਲਾਂ ਜਿਹੜੇ ਫੈਸਲੇ ਉਹ ਇਹ ਫੈਸਲੇ ਹੈ ਕਿ ਸੁਪਰੀਮ ਕੋਰਟ ਦਾ ਸਿਟਿੰਗ ਜੱਜ ਦੀ ਸਾਰੀ ਇਨਕੁਆਇਰੀ ਕਰੂ, ਉਹਦੇ 'ਤੇ ਉਹ ਖੜ੍ਹੇ ਆ, ਰਾਕੇਸ਼ ਟਿਕੈਤ ਵੀ ਖੜ੍ਹੇ ਆ। ਇਕੱਲਾ ਉਹੀ ਨਹੀਂ ਆ ਗੱਲ ਕਿ ਚਲੋ ਪੈਸਾ ਲੈ ਲਿਆ, ਨੌਕਰੀਆਂ ਲੈ ਲਈਆਂ, ਇਹ ਨਹੀਂ ਹੈ ਗੱਲ। ਪਰ ਤਾਂ ਹਾਈ ਕੋਰਟ ਦੇ ਉੱਤੇ ਫੈਸਲਾ ਹੋਇਆ ਨਾ, ਸਮਝੌਤਾ ਉੱਥੇ ਨਹੀਂ ਸਮਝੌਤਾ ਮੇਰਾ ਖਿਆਲ ਹੈ ਕਿ ਜਿਹੜਾ ਉਹਨਾਂ ਨੇ ਸਰਕਾਰ ਨੇ ਇਹ ਕਿਹਾ ਆ ਕਿ ਅਸੀਂ ਆਪਣੇ ਤੌਰ 'ਤੇ ਹਾਈ ਕੋਰਟ ਦੇ ਵੱਲੋਂ ਕਰਵਾਵਾਂਗੇ, ਪਰ ਮੈਨੂੰ ਲੱਗਦਾ ਕਿ ਜਦੋਂ ਸੰਯੁਕਤ ਕਿਸਾਨ ਮੋਰਚੇ 'ਚ ਆਊਗੀ ਗੱਲ ਇਹ ਸਾਰੀ ਸਮੁੱਚੇ ਦੀ, ਜਿਹਦਾ ਕਿ ਰਾਕੇਸ਼ ਟਿਕੈਤ ਵੀ ਪਾਰਟ ਹੈਗੇ ਆ, ਉੱਥੇ ਸਵਾਲ ਵੀ ਉੱਠੂਗਾ। ਮੇਰਾ ਖਿਆਲ ਹੈ ਕਿ ਸੁਪਰੀਮ ਕੋਰਟ 'ਤੇ ਅੱਜ ਫੈਸਲਾ ਹੋਣਾ ਆ, ਉਹਦੇ 'ਤੇ ਗੱਲ ਦੁਬਾਰਾ ਇਹ ਚੱਲੂਗੀ। ਪ੍ਰੋਫੈਸਰ ਸਾਹਿਬ, ਲੋਕ ਜਦੋਂ ਉੱਥੇ ਇਕੱਠੇ ਹੋਏ ਸੀ, ਲਾਸ਼ਾਂ ਪਈਆਂ ਸੀ, ਜਿਹੜੇ ਲੋਕ ਮਰੇ ਆ, ਮਸਲਾ ਇਹ ਸੀ ਕਿ ਫੈਸਲਾ ਇਹ ਸੀ ਕਿ ਜਦੋਂ ਤੱਕ ਸਹਿਮਤੀ ਨਹੀਂ ਹੁੰਦੀ, ਕੋਈ ਸਮਝੌਤਾ ਨਹੀਂ ਹੁੰਦਾ, ਆਮ ਸੰਘਰਸ਼ਾਂ 'ਚ ਦੇਖਿਆ ਜਾਂਦਾ ਕਿ ਉਦੋਂ ਤੱਕ ਉਹ ਸੰਸਕਾਰ ਨਹੀਂ ਕੀਤੇ ਜਾਂਦੇ। ਪਰ ਸੰਸਕਾਰ ਇਸੇ ਗੱਲ 'ਤੇ ਸਾਰੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇਹ ਗੱਲ ਕਹੀ ਆ, ਪ੍ਰੈਸ ਕਾਨਫਰੰਸ ਕੀਤੀ ਆ ਕਿ ਠੀਕ ਆ, ਜਿਹੜੀਆਂ ਗੱਲਾਂ ਸੀ ਉਹਨਾਂ ਦੇ ਉੱਤੇ ਸਾਰੀਆਂ 'ਤੇ ਸਮਝੌਤਾ ਹੋ ਗਿਆ। ਅਤੇ ਹੁਣ ਤੁਸੀਂ ਮਤਲਬ ਜਿੱਦਾਂ ਇਹ ਗੱਲ ਕਹਿ ਰਹੇ ਹੋ ਕਿ ਉਹ ਨਹੀਂ ਉਹਨਾਂ ਦਾ ਫੈਸਲਾ ਸੀ, ਪਰ ਉਹਨਾਂ ਨੇ ਤਾਂ ਆਪ ਇਹ ਗੱਲ ਕਹੀ ਆ ਕਿ ਸਾਡਾ ਇਹਨਾਂ ਸਾਰੀਆਂ ਗੱਲਾਂ 'ਤੇ ਫੈਸਲਾ। ਦੇਖੋ, ਰਾਕੇਸ਼ ਟਿਕੈਤ ਦਾ ਹੋ ਗਿਆ। ਰਾਕੇਸ਼ ਟਿਕੈਤ ਜਿਨ੍ਹਾਂ ਹਾਲਾਤਾਂ ਦੇ ਵਿੱਚ ਸੀਗਾ, ਜੋ ਉਹਨੇ ਫੈਸਲਾ ਕੀਤਾ ਆਪਣੇ ਲੋਕਲ ਲੀਡਰਾਂ ਨੂੰ ਨਾਲ ਲੈ ਕੇ ਕੀਤਾ, ਉਹਨਾਂ ਦੇ ਪਰਿਵਾਰਾਂ ਨੂੰ ਨਾਲ ਲੈ ਕੇ ਕੀਤਾ, ਇਹ ਨਹੀਂ ਕਿ ਉਹਨੇ ਆਪਣੇ ਤੌਰ 'ਤੇ ਕੀਤਾ। ਪਰਿਵਾਰਾਂ ਦੀਆਂ ਵੀਡੀਓਜ਼ ਆਈਆਂ ਨੇ ਬਾਅਦ 'ਚ, ਉਹ ਕਹਿ ਰਹੇ ਆ ਕਿ ਸਾਡੇ 'ਤੇ ਜਿਹੜਾ ਦੁਬਾਰਾ ਗੁਰਵਿੰਦਰ ਸ਼ਾਇਦ ਉਹਨਾਂ ਦਾ ਨਾਂ ਹੈਗਾ, ਉਹਨਾਂ ਦਾ ਗੁਰਿੰਦਰ ਹੈ ਮੇਰੇ ਖਿਆਲ ਨਾਲ, ਗੁਰਿੰਦਰ ਦਾ ਵੀ ਇਹ ਕਿਹਾ ਸੀ ਵੀ ਪੋਸਟਮਾਰਟਮ ਨਹੀਂ ਹੋਣਾ। ਲਵਪ੍ਰੀਤ ਦੇ ਪਰਿਵਾਰ ਨੇ ਵੀ ਇਹ ਗੱਲ ਕਹੀ ਆ ਵੀ ਅਸੀਂ ਇਹ ਪੈਸੇ ਸਾਨੂੰ ਮਨਜ਼ੂਰ ਨਹੀਂ ਆ ਅਤੇ ਅਸੀਂ ਇਨਸਾਫ ਚਾਹੁੰਦੇ ਹਾਂ। ਜੇ ਉਹਨਾਂ ਨੇ ਸਮਝੌਤੇ ਦੇ ਵਿੱਚ ਕੋਈ ਦਸਤਖਤ ਨਹੀਂ ਕੀਤੇ ਤਾਂ ਫਿਰ ਉਹ ਗੱਲ ਵੀ ਆਪਣੇ ਆਪ 'ਤੇ ਇੱਕ ਅਹਿਮ ਗੱਲ ਹੈਗੀ ਹੈ। ਇਹ ਸਮਝੌਤੇ 'ਤੇ ਦਸਤਖਤ ਤਾਂ ਕਿਸੇ ਪਰਿਵਾਰ ਦੇ ਨਹੀਂ ਹੋਏ, ਇਹ ਤਾਂ ਕਿਸਾਨ ਆਗੂਆਂ ਨੇ ਉੱਥੇ ਆਪਣੇ ਆਪ ਜਿਹੜਾ ਆ ਇਹ ਲੋਕਾਂ ਦੇ ਵਿੱਚ ਇਹ ਗੱਲ ਕਹੀ ਆ। ਜੋ ਸਾਡੇ ਤੱਕ ਹੁਣ ਤੱਕ ਗੱਲ ਆ ਰਹੀ ਹੈ
ਉਹ ਇਹੀ ਆਈ ਹੈ ਕਿ ਉਹਨਾਂ ਨੂੰ ਨਾਲ ਲੈ ਕੇ ਤੇ ਕਿਸਾਨ ਲੀਡਰਾਂ ਨੂੰ ਵੀ ਜਿਹੜੇ ਉੱਥੇ ਮੂਵਮੈਂਟ ਨੂੰ ਲੀਡ ਕਰ ਰਹੇ ਸੀ। ਪਰ ਇੱਕ ਪ੍ਰੋਫੈਸਰ ਦੇ ਬਤੌਰ ਪ੍ਰੋਫੈਸਰ ਸਾਹਿਬ ਤੁਸੀਂ ਸੰਘਰਸ਼ ਦੇਖੇ ਨੇ, ਤੁਸੀਂ ਨਕਸਲਵਾੜੀ ਦਾ ਸੰਘਰਸ਼ ਪੰਜਾਬ 'ਚ ਦੇਖਿਆ, ਉਸ ਤੋਂ ਬਾਅਦ ਪੰਜਾਬ ਦੀ ਖਾੜਕੂ ਮੂਵਮੈਂਟ ਚੱਲੀ, ਦੁਨੀਆ ਦੇ ਬੜੇ ਸੰਘਰਸ਼ ਪੜ੍ਹੇ ਆ ਤੁਸੀਂ, ਤਾਂ ਜਿੱਡਾ ਵੱਡਾ ਇਹ ਸੰਘਰਸ਼ ਹੋ ਚੁੱਕਿਆ, ਇਹ ਸਰਕਾਰ ਦੇਖੋ ਲੋਕ ਰੋਹ ਨਾਲ ਹੀ ਸਰਕਾਰ ਜਿਹੜੀ ਆ ਝੁਕਦੀ ਹੁੰਦੀ ਆ, ਤੇ 4 ਬੰਦੇ ਸ਼ਰੇਆਮ ਇਸ ਤਰ੍ਹਾਂ ਇੱਕ ਮੰਤਰੀ ਵੱਲੋਂ ਉਹਦੀ ਕਨਵੋਏ ਵੱਲੋਂ ਇਸ ਤਰ੍ਹਾਂ ਕਤਲ ਕਰ ਦੇਣੇ ਤੇ ਲੋਕਾਂ 'ਚ ਐਡਾ ਵੱਡਾ ਰੋਹ ਹੋਣਾ, ਤੇ ਉਸ ਰੋਹ ਦੇ ਦਰਮਿਆਨ ਇਨਸਾਫ ਤੋਂ ਪਹਿਲਾਂ ਹੀ ਇਸ ਤਰ੍ਹਾਂ ਆਗੂਆਂ ਵੱਲੋਂ ਸਮਝੌਤਾ ਕਰ ਲੈਣ, ਤੁਹਾਨੂੰ ਲੱਗਦਾ ਵੀ ਇਹ ਬੜਾ ਕਮਜ਼ੋਰ ਫੈਸਲਾ ਲੋਕ ਸੰਘਰਸ਼ਾਂ ਦੇ ਇਤਿਹਾਸ ਦੇ ਵਿੱਚ? ਮੈਨੂੰ ਇੰਜ ਲੱਗਦਾ ਕਿ ਸਮਝੌਤਾ ਜਿਸ ਹਾਲਾਤ ਵਿੱਚ ਹੋਇਆ ਉਹ ਤੇ ਹੁਣ ਟਕੈਤ ਦੱਸੂਗਾ, ਪਰ ਇਹ ਗੱਲ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਵੀਰ, ਮੇਰੀ ਸਵੇਰੇ ਗੱਲ ਹੋਈ ਆ, ਉਹ ਮਹਿਸੂਸ ਕਰ ਰਹੇ ਆ ਕਿ ਕਾਲਛ ਹੋ ਗਿਆ, ਵੀ ਸਾਨੂੰ ਥੋੜ੍ਹਾ ਜਿਹਾ ਹੋਰ ਟਾਈਮ ਲੈ ਕੇ ਬਾਕੀ ਸਾਰੀ ਲੀਡਰਸ਼ਿਪ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਲੂਪ 'ਚ ਲੈਣਾ ਚਾਹੀਦਾ ਸੀ। ਪਰ ਜੋ ਹੋਇਆ ਉਹ ਹੋਇਆ। ਹੁਣ ਉਹ ਆ ਕੇ ਆਪਣਾ ਸਾਰਾ ਅੱਜ ਦੀ ਮੀਟਿੰਗ ਦੇ ਵਿੱਚ ਉਹ ਦੱਸਣਗੇ ਵੀ ਕਿਉਂ ਹੋਇਆ, ਕਿੱਦਾਂ ਹੋਇਆ, ਅੱਗੇ ਕੀ ਕਰਨਾ। ਇਸ ਨੂੰ ਇੰਝ ਨਾ ਸਮਝੋ ਤੁਸੀਂ ਕਿ 4 ਜਿਹੜੀਆਂ ਸ਼ਹੀਦੀਆਂ ਹੋਈਆਂ ਜਾਂ ਬਾਕੀ ਸਾਰੀਆਂ ਅੱਜ ਤੱਕ ਸ਼ਹੀਦੀਆਂ ਇਸ ਮੋਰਚੇ 'ਚ ਵੱਡੇ ਪੱਧਰ 'ਤੇ ਹੋਈਆਂ, ਅੱਗੇ ਵੀ ਨਵਪ੍ਰੀਤ ਦੀ ਵੀ ਉੱਥੇ ਜਦੋਂ 26 ਜਨਵਰੀ ਨੂੰ ਗਏ ਉਹ ਵੀ ਹੋਇਆ ਸਾਰਾ, ਕਿ ਇਸ ਦਾ ਕੋਈ ਕੀਮਤ ਪਾ ਲਈ ਕਿਸੇ ਨੇ। ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਜਿਹੜਾ ਬੰਦਾ ਉੱਥੇ ਲੀਡਰ ਮੌਕੇ 'ਤੇ ਹੁੰਦਾ, ਸਾਨੂੰ ਬਾਹਰੋਂ ਥੋੜ੍ਹਾ ਜਿਹਾ ਸੌਖਾ ਲੱਗਦਾ, ਇੰਝ ਹੋਣਾ ਚਾਹੀਦਾ ਸੀ, ਇੰਝ ਹੋਣਾ ਚਾਹੀਦਾ। ਜਿਹੜਾ ਕਰ ਰਿਹਾ ਹੁੰਦਾ ਉਹ ਆਪਣੀਆਂ ਬਹੁਤ ਸਾਰੀਆਂ ਲਿਮਿਟੇਸ਼ਨ 'ਚ, ਬਹੁਤ ਸਾਰੇ ਦਬਾਅ 'ਚ, ਬਹੁਤ ਸਾਰੇ ਉਹਨਾਂ 'ਚ ਉਹ ਉਸ ਵੇਲੇ ਉਹ ਵਿਚਰ ਰਿਹਾ ਹੁੰਦਾ। ਸੁਣਨ 'ਚ ਆਇਆ ਕਿ ਉੱਥੇ 20-25 ਹਜ਼ਾਰ ਲੋਕ ਇਕੱਠੇ ਹੋਏ ਸੀ। ਉਹਨੂੰ ਇਹ ਸਵਾਲ ਹੈ ਕਿ ਇਹਨਾਂ ਨੂੰ ਕਿਵੇਂ ਗਾਈਡ ਕਰਕੇ ਕਿੱਥੇ ਤੋਰਿਆ ਜਾਏ, ਕੀ ਕੀਤਾ ਜਾਏ। ਦੂਜਾ ਇਹ ਵੀ ਹੈ ਕਿ ਜ਼ਿਆਦਾਤਰ ਲੋਕ ਜਿਹੜੇ ਦੇਖਣ ਨੂੰ ਮਿਲੇ ਆ ਉੱਥੇ, ਉਹ ਮੈਨੂੰ ਲੱਗਦਾ ਪੰਜਾਬੀ ਲੋਕ ਜ਼ਿਆਦਾ ਹੈ। ਜਿਸ ਤਰ੍ਹਾਂ ਹੁਣ ਡੈਥ ਵੀ ਹੋਈ ਹੈ ਤੇ ਜ਼ਿਆਦਾ ਉਹਦੇ 'ਚ ਪੰਜਾਬੀ। ਬਿਲਕੁਲ ਜੀ, ਮੈਂ ਜਿਵੇਂ ਉਹ ਲਖੀਮਪੁਰ ਖੀਰੀ ਦਾ ਇਲਾਕਾ, ਉਹ ਪੰਜਾਬੀ ਕਿਸਾਨ ਜਿਹੜੇ ਆ, ਖਾਸ ਕਰਕੇ ਮਾਝੇ ਦੇ ਕਿਸਾਨ, ਉਹਨਾਂ ਨੇ ਜਾ ਕੇ ਵਸਾਇਆ ਹੋਇਆ, ਤੇ ਉੱਥੇ ਇਹ ਵੀ ਜਿਹੜੀ ਆ ਗੱਲ ਪਤਾ ਲੱਗੀ ਕਿ ਜਿਵੇਂ ਵੀਡੀਓ ਆਈ ਆ ਭਾਜਪਾ ਦੇ ਉਸ ਮੰਤਰੀ ਦੀ, ਕੇਂਦਰੀ ਮੰਤਰੀ ਦੀ, ਉਹ ਵੀਡੀਓ 'ਚ ਸ਼ਰੇਆਮ ਕਹਿ ਰਿਹਾ ਕਿ ਮੈਂ ਇਹਨਾਂ ਨੂੰ ਲੋਕਾਂ ਨੂੰ ਲਖੀਮਪੁਰ ਖੀਰੀ ਤੋਂ ਤਾਂ ਕੀ, ਇਹਨਾਂ ਨੂੰ ਮੈਂ ਯੂਪੀ ਤੋਂ ਵੀ ਅਸੀਂ ਕੱਢ ਦਿਆਂਗੇ। ਮਤਲਬ ਉਹ ਇਹ ਧਮਕੀ, ਜਿਵੇਂ ਗੁਜਰਾਤ ਤੋਂ ਸਿੱਖ ਕਿਸਾਨਾਂ ਨੂੰ ਕੱਢਿਆ ਗਿਆ ਜਿਨ੍ਹਾਂ ਨੂੰ ਕਦੇ ਵਸਾਇਆ ਗਿਆ ਸੀ, ਤਾਂ ਇਹ ਜਿਵੇਂ ਅਟੈਕ ਸਿੱਖ ਪਛਾਣ 'ਤੇ ਵੀ ਜਿਹੜਾ ਮੰਨਿਆ ਜਾ ਰਿਹਾ ਕਿ ਅਟੈਕ, ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਮੇਰਾ ਖਿਆਲ ਹੈ ਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਇਹ ਇੱਕ ਫੈਕਟਰ ਆਪਣੇ ਆਪ 'ਚ ਅਹਿਮ ਹੋ ਸਕਦਾ ਕਿ ਇਹ ਹਿੰਦੂ ਵਰਸਸ ਸਿੱਖ ਨਾ ਬਣਾ ਦਿੱਤਾ ਜਾਏ, ਜਿਹੜੀ ਕਿ ਬੀਜੇਪੀ ਦੀ ਬਾਰ-ਬਾਰ ਆਦਤ ਆ, ਜਿਸ ਕਰਕੇ ਜਿਸ ਦਬਾਅ ਥੱਲੇ ਇਹ ਚਰਚਾ ਹੋ ਰਹੀ ਹੈ ਮੀਡੀਆ 'ਚ ਵੀ, ਕਿ ਜਿਸ ਕਰਕੇ ਉਹਨੇ ਕਿਹਾ ਕਿ ਇਸ ਨੂੰ ਇੱਕ ਵਾਰੀ ਕਿਸੇ ਨਾ ਕਿਸੇ ਰੂਪ 'ਚ ਟਿਕਾਇਆ ਜਾਏ, ਨਾ ਕਿ ਇਸ ਨੂੰ ਇੰਨੀ ਹੋਰ ਤੂਲ ਦੇ ਦਿੱਤੀ ਜਾਏ ਕਿ ਅੱਜ ਤੋਂ ਹੀ ਉਹਨਾਂ ਨੂੰ ਪੜਤਾੜਨਾ ਸ਼ੁਰੂ ਕਰ ਦੇਣ ਔਰ ਉੱਥੇ ਜਿਹੜੇ ਲੋਕਲ ਲੋਕ ਆ ਉਹਨਾਂ ਨੂੰ ਜ਼ਮੀਨਾਂ ਦਾ ਦੇ ਕੇ ਝਾਂਸਾ ਉੱਥੋਂ ਉਹਨਾਂ ਨੂੰ ਭਜਾਉਣਾ ਸ਼ੁਰੂ ਕਰਤਾ ਜਾਏ। ਮੈਨੂੰ ਇਹ ਲੱਗਦਾ, ਮੇਰੀ ਆਪਣਾ, ਕਿਉਂਕਿ ਮੈਂ ਖੁਦ ਲਖੀਮਪੁਰ ਖੀਰੀ ਤੋਂ ਹੀ ਹਾਂ, ਮੈਂ ਕੋਈ ਬਾਹਰੋਂ ਨਹੀਂ ਹੈਗਾ, ਉੱਥੇ ਸਾਡੀ ਵੀ ਜ਼ਮੀਨ ਹੈ ਪਲੀਆ ਦੇ, ਜਿੱਥੋਂ ਇਹ ਮੁੰਡਾ ਜਿਹਦੀ ਡੈਥ ਹੋਈ ਹੈ, ਕਿ ਇਹ ਅੱਗੇ ਵੀ ਕਈ ਵਾਰੀ ਇਹੋ ਜਿਹੀਆਂ ਕੋਸ਼ਿਸ਼ਾਂ ਹੋਈਆਂ ਇਸ ਨੂੰ ਕਮਿਊਨਲ ਕਰਕੇ ਕਿ ਜ਼ਮੀਨਾਂ 'ਤੇ ਕਬਜ਼ੇ ਕਰੋ, ਇਹ ਲੋਕਾਂ ਦੇ ਕਿੱਥੋਂ ਆ ਗਏ। ਬਿਲਕੁਲ ਤੁਸੀਂ ਜਿਹੜਾ ਗੁਜਰਾਤ ਵਾਲਾ ਜਿਸ ਤਰੀਕੇ ਦਾ ਕੇਸ ਬਣਾਉਣ ਦੀ ਇਹਨਾਂ ਦੀ ਹੈ, ਇਹ ਚਾਹੁੰਦੇ ਹੋ ਸਕਦੇ। ਅਤੇ ਮੈਨੂੰ ਥੋੜ੍ਹੀ ਜਿਹੀ ਇਸ ਗੱਲ ਦੀ ਜ਼ਰੂਰ ਲੱਗਦੀ ਹੈ ਕਿ ਜੇ ਬਾਕੀ ਵੀ ਲੀਡਰ ਉੱਥੇ ਪਹੁੰਚੇ ਹੁੰਦੇ ਜਾਂ ਹੋਰ ਵੀ ਸਾਰੇ ਕਿਸੇ ਤਰੀਕੇ ਦੀ ਕੰਸਲਟੇਸ਼ਨ, ਨੈੱਟ ਬੰਦ ਕਰਤਾ, ਉਹ ਬੰਦ ਕਰਤਾ, ਮੀਡੀਆ ਕੋਈ ਖਬਰ ਨਹੀਂ ਆ ਰਹੀ, ਉੱਥੇ ਬਹੁਤ ਜ਼ਿਆਦਾ ਇੱਕ ਕਿਸਮ ਦੇ ਜਿਹੜੇ ਹੱਥ ਕੰਡੇ ਵਰਤ ਕੇ ਸਾਰਾ ਕੁਝ ਕੀਤਾ, ਔਰ ਬੜੇ ਸਟੇਟ ਨੇ ਪੂਰੇ ਆਪਣੇ ਕਿਸੇ ਨੂੰ ਜਿਸ ਤਰ੍ਹਾਂ ਸਕੰਜੇ 'ਚ ਫਸਾ ਲਿਆ ਜਾਂਦਾ ਉਸ ਕਿਸਮ ਦਾ ਦਬਾਅ ਦੇ ਥੱਲੇ ਸਾਰਾ ਕੀਤਾ। ਔਰ ਜਦੋਂ ਤੁਸੀਂ ਕੋਰਟ ਦੇ ਵਿੱਚ ਗੱਲ ਕਰਦੇ, ਭਾਵੇਂ ਉਹ ਕੋਰਟ ਕਚਹਿਰੀ ਹੋਵੇ ਤੇ ਭਾਵੇਂ ਜਨਤਾ ਦੀ ਕੋਰਟ ਹੋਵੇ, ਉੱਥੇ ਉਹ ਇਸ ਗੱਲ ਨੂੰ ਸਾਰੀ ਨੂੰ ਜੱਜ ਕਰਦੇ ਆ, ਜਿਵੇਂ ਸਾਡੀ ਗੱਲ ਨੂੰ ਵੀ ਲੋਕ ਸੁਣਨਗੇ ਤੇ ਜੱਜ ਕਰਨਗੇ ਕਿ ਜੋ ਵੀ ਉਹ ਹੋਇਆ ਉਹ ਇੱਕ ਵਕਤੀ ਉਹਨਾਂ ਹਾਲਾਤਾਂ ਦੇ ਵਿੱਚੋਂ ਉੱਭਰਨ ਲਈ ਸਾਰਾ ਕੀਤਾ ਗਿਆ, ਨਾ ਕਿ ਇਹ ਨਾ ਤੇ ਕਿਸੇ ਮੂਵਮੈਂਟ ਨੂੰ ਵੇਚਣ ਵਾਲੀ ਗੱਲ ਹੈਗੀ, ਨਾ ਇਹ ਤਿੰਨਾਂ ਕਾਨੂੰਨਾਂ ਦੇ ਉੱਤੇ ਕਿਸੇ ਕਿਸਮ ਦਾ ਪਿੱਛੇ ਹਟਣ ਵਾਲੀ ਗੱਲ ਹੈ। ਇਹ ਹੈ ਕਿ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਰੋਸ ਬਹੁਤ ਜ਼ਿਆਦਾ ਹੋ ਸਕਦਾ। ਇਸ ਗੱਲ ਦੀ ਅਹਿਮੀਅਤ ਟਕੈਤ ਸਾਹਿਬ ਨੇ ਉੱਥੇ ਰਾਜਨੀਤਿਕ ਤੌਰ 'ਤੇ ਨਾ ਇਕੱਲੇ ਹੋਣ ਕਰਕੇ ਨਾ ਮਹਿਸੂਸ ਕੀਤੀ ਹੋਵੇ। ਕਈ ਵਾਰੀ ਕੀ ਹੁੰਦਾ, ਬੰਦਾ ਜਾਂਦਾ ਉਹ ਬਿਲਕੁਲ ਆਈਸੋਲੇਟ ਹੁੰਦਾ, ਉਹਨੂੰ ਬਾਹਰ ਪਤਾ ਵੀ ਨਹੀਂ ਕਿ ਕੀ ਹੋ ਰਿਹਾ। ਇੰਨੀ ਕਾਹਲੀ 'ਚ ਸਾਰਾ ਕੁਝ ਕੀਤਾ ਤੇ ਕਰਵਾਇਆ ਗਿਆ। ਹੁਣ ਜਦੋਂ ਇਹ ਅੱਜ ਦੀ ਮੀਟਿੰਗ ਹੋਊਗੀ, ਉਹ ਇੱਕ ਸਹਿਜ ਦੇ ਵਿੱਚ ਸਾਰੀ ਇਨਫੋਰਮੇਸ਼ਨ ਹੁਣ ਮਿਲਣ ਤੋਂ ਬਾਅਦ ਐਡੀਟਰਸ ਦੇ ਗਿਲਡ ਵਾਲੀ ਜਿਹੜੀ ਤੁਸੀਂ ਗੱਲ ਕਹਿੰਦੇ ਆ ਉਹ ਵੀ ਹੈ, ਇੱਥੋਂ ਤੱਕ ਜਿਹੜਾ ਜਰਨਲਿਸਟ ਆ ਮੁੰਡਾ ਕਛਪ ਕੇ ਕੀ ਹੈ,
ਉਸ ਨੂੰ ਵੀ ਉਹਦੇ ਥੱਲੇ ਦੇ ਕੇ ਮਾਰਿਆ ਗਿਆ, ਜਦ ਕਿ ਇਹਨਾਂ ਨੇ ਕਿਹਾ ਕਿ ਉਹਨਾਂ ਨੇ ਲਾਠੀਆਂ ਨਾਲ ਮਾਰਿਆ। ਉਹ ਕਹਿੰਦੇ ਉਹਨਾਂ ਦਾ ਪਿਓ ਕਹਿ ਰਿਹਾ, ਅੱਜ ਉਹਦੀ ਸਟੇਟਮੈਂਟ ਆ ਗਈ ਕਿ ਕਿਸੇ ਨੇ ਕੋਈ ਉਹਦੇ ਸਰੀਰ ਤੇ ਲਾਠੀ ਨਹੀਂ, ਉਹਨੂੰ ਖਿੱਚ ਕੇ ਉਹ ਦਰੜ ਕੇ ਮਾਰਿਆ ਗਿਆ। ਜਿਹੜੇ ਬਾਕੀ ਦੀ ਡੈਥ ਵੀ ਉਹ ਇਸ ਕਿਸਮ ਦੀ ਲੱਗਦੀ ਹੈ। ਤੇ ਇਸ ਲਈ ਹੁਣ ਜਿਹੜੀ ਲੀਡਰਸ਼ਿਪ ਆ, ਮੇਰਾ ਜਿਹੜਾ ਆਖਰੀ ਕਹਿਣਾ ਇਹ ਹੈ ਸੁਖਵਿੰਦਰ, ਕਿ ਉਹਨਾਂ ਨੂੰ ਇਸ ਨੂੰ ਲਾਰਜਰ ਇੱਕ ਤੇ ਪੋਲੀਟੀਕਲ ਸਿਨੈਰੀਓ ਦੇ ਪਰਫੈਕਸ ਦੇ ਵਿੱਚ ਦੇਖਣਾ ਚਾਹੀਦਾ ਕਿ ਇਹ ਸਰਕਾਰ ਹੁਣ ਕਿੰਨਾ ਹੱਥ ਕੰਡਿਆਂ ਤੇ ਉਤਰੀ ਹੈ, ਆਪਣਾ ਜਿਹੜਾ ਫਾਸ਼ੀਵਾਦ ਚਿਹਰਾ ਉਹਨੂੰ ਅਨਮਾਸਕ ਕਰਨ ਤੇ ਉਤਰੀ ਹੋਈ ਹੈ। ਜੋ ਇਹਨਾਂ ਦਾ ਕਮਿਊਨਲ ਏਜੰਡਾ ਹੈ ਕਿ ਘੱਟ ਗਿਣਤੀਆਂ ਤੇ ਬਹੁ ਗਿਣਤੀਆਂ ਦੇ ਵਿਚਾਲੇ ਲੜਾ ਕੇ ਆਪਣਾ ਰਾਜ ਕਰਨਾ, ਲੋਕਾਂ ਨੂੰ ਜਦੋਂ ਲੈਂਡ ਦਾ ਜਾਂ ਜ਼ਮੀਨਾਂ ਦਾ ਲਾਲਚ ਇਸ ਤਰੀਕੇ ਨਾਲ ਦੋਗੇ ਤਾਂ ਕੁਦਰਤੀ ਹੈ ਇੱਕ ਵੱਡਾ ਉੱਥੇ ਹੋਰ ਫਸਾਦ ਖੜਾ ਹੋਊਗਾ ਤੇ ਚੋਣਾਂ ਚੋਂ ਨੂੰ ਵਰਤਣ ਦੀ ਕੋਸ਼ਿਸ਼ ਕਰਨਗੇ। ਉਹਦੇ 'ਚ ਟਿਕਾਇਤ ਵੀ ਬਿਲਕੁਲ ਨਿਹੱਥਾ ਹੋ ਜਾਊਗਾ, ਕਿਉਂਕਿ ਜੇ ਉਹਨਾਂ ਦੇ ਲੋਕ ਹੀ ਜਿਹੜੇ ਲੋਕਲ ਲੋਕ ਹੈ ਉਹਨਾਂ ਨੂੰ ਜ਼ਮੀਨਾਂ ਦਾ ਇੱਕ ਉਮੀਦ ਦਿਵਾਓਗੇ ਤਾਂ ਫਿਰ ਕੁਦਰਤੀ ਆ ਕਿ ਉਹਨੂੰ ਕੌਣ ਸੁਣੂਗਾ। ਜ਼ਮੀਨ ਤੇ ਬਹੁਤ ਵੱਡੀ ਅੱਜ ਕੱਲ੍ਹ ਚੀਜ਼ ਹੈ। ਇਸ ਲਈ ਇਸ ਚੀਜ਼ ਨੂੰ ਬਹੁਤ ਹੀ ਸੈਂਸਿਟਿਵ ਢੰਗ ਨਾਲ ਲੈਣਾ ਚਾਹੀਦਾ। ਤੇ ਨਾਲ ਹੀ ਇੱਕ ਗੱਲ ਜਿਹੜੀ ਹੈ ਕਿ ਇਹ ਐਡੀ ਵੱਡੀ ਰਾਜਨੀਤਿਕ ਅਪਹੀਵਲ ਹੈਗੀ ਆ, ਇੱਕ ਜਾਣੀ ਜਿਹਨੂੰ ਕਹਿੰਦੇ ਆ ਨਾ ਭੁਚਾਲ ਹੈਗਾ, ਰਾਜਨੀਤਿਕ ਭੁਚਾਲ। ਇਹ ਸ਼ਹੀਦੀਆਂ ਬਹੁਤ ਵੱਡੀ ਗੱਲ ਹੈਗੀ। ਲੋਕ ਕੱਲ੍ਹ ਦਾ ਹੀ ਕਹੀ ਜਾਂਦੇ ਆ ਤੇ ਜਲਿਆਂਵਾਲੇ ਬਾਗ ਦੀ ਯਾਦ ਹੈ, ਤੇ ਨਨਕਾਣਾ ਸਾਹਿਬ ਜਿਹੜਾ ਉਦੋਂ ਗੱਡੀਆਂ ਦੇ ਸਾਹਮਣੇ ਸ਼ਹੀਦਾਂ ਦਾ ਹੋਇਆ, ਸਿੱਖਾਂ ਦਾ ਹੋਇਆ, ਉਸ ਕਿਸਮ ਦੀ ਯਾਦ ਇਸ ਤਰੀਕੇ ਨਾਲ ਦਰੜ ਕੇ ਲੰਘ ਜਾਣਾ ਗੱਡੀ। ਤੇ ਜਿਹੜੇ ਸਾਡੇ ਉੱਥੇ ਲੀਡਰ ਸਾਹਿਬਾਨ ਹੈਗੇ ਆ, ਉਹਨਾਂ ਨੂੰ ਇਸ ਸਾਰੀ ਐਪੀਸੋਡ ਦੀ ਰਾਜਨੀਤਿਕ ਤੇ ਇਤਿਹਾਸਿਕ ਤੇ ਖਾਸ ਕਰ ਪੰਜਾਬੀਆਂ ਦੀ ਜਿਹੜੀ ਮੂਵਮੈਂਟ ਦੇ ਵਿੱਚ ਪੁਰਾਣਾ ਇਤਿਹਾਸ ਹੈ ਉਹਦੇ ਵਿੱਚ ਰੱਖ ਕੇ, ਚੌਕਟੇ 'ਚ ਰੱਖ ਕੇ ਹੋਏ ਇਸ ਸਾਰੀ ਸਿਚੁਏਸ਼ਨ 'ਚੋਂ ਜਿਸ ਲਗਾਤਾਰ ਉਹ ਇੱਕ ਵੱਡੇ ਯੁੱਧ ਦੇ ਵਿੱਚ ਬੈਠੇ ਆ, ਉਸ ਨੂੰ ਨਾਲ ਲੈਂਦੇ ਹੋਏ ਇਸ ਬੀਜੇਪੀ ਨੂੰ, ਜਿਹੜੇ ਤਿੰਨੇ ਕਾਨੂੰਨ ਆ ਉਹਨਾਂ ਨੂੰ ਵੀ ਨਾਲ ਰੱਖਦੇ ਹੋਏ ਬੀਜੇਪੀ ਨੂੰ ਵੱਡੀ ਲੋਕ ਰਾਏ ਪੈਦਾ ਕਰਕੇ ਕਿਵੇਂ ਬੈਕਫੁੱਟ 'ਤੇ ਲਿਜਾਣਾ, ਇਸ ਲਈ ਫੈਸਲਾ ਅੱਜ ਮੈਂ ਹੋਣ ਦੀ ਕੋਈ ਉਮੀਦ ਕਰਦਾ। ਬਾਕੀ ਲੀਡਰ ਸਾਹਿਬਾਨ ਨੇ ਆਪਣੀ ਕਪੈਸਿਟੀ ਦੇਖਣੀ ਆ, ਆਪਣੇ ਸਾਧਨ ਦੇਖਣੇ। ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਲੋਕਾਂ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਜਿਹੜੇ ਆ ਸੋਸ਼ਲ ਮੀਡੀਆ ਦੇ ਉੱਤੇ ਕੱਲ੍ਹ ਤੋਂ ਹੀ, ਜਦੋਂ ਤੋਂ ਇਹ ਘਟਨਾ ਵਾਪਰੀ ਆ, ਲੋਕ ਆਪਣੇ ਵਿਚਾਰ ਦੇ ਰਹੇ ਆ। ਲੋਕਾਂ 'ਚ ਰੋਹ ਬਹੁਤ ਆ। ਰੋਹ ਇੱਥੋਂ ਤੱਕ ਆ ਕਿ ਇੰਟੈਲੀਜੈਂਸ ਦੀਆਂ ਰਿਪੋਰਟ ਸੀ ਕਿ ਪੰਜਾਬ ਤੋਂ ਵੱਡੇ ਕਾਫਲੇ ਜਿਹੜੇ ਆ ਉਹ ਨੇਪਾਲ ਦੇ ਬਾਰਡਰ 'ਤੇ ਉਹ ਪਹੁੰਚਣ ਲਈ ਤਿਆਰ ਸੀ। ਇਸੇ ਕਾਰਨ ਜਿਹੜੀ ਸਰਕਾਰ ਆ ਉੱਤਰ ਪ੍ਰਦੇਸ਼ ਦੀ, ਉਹਨੂੰ ਡਰ ਦੇ ਮਾਰੇ ਇਹ ਹੁਕਮ ਜਾਰੀ ਕਰਨੇ ਪਏ ਕਿ ਪੰਜਾਬ ਦਾ ਕੋਈ ਵੀ ਨਾਗਰਿਕ ਜਿਹੜਾ ਆ ਉਹ ਯੂਪੀ ਵਿੱਚ ਦਾਖਲ ਨਾ ਹੋਵੇ। ਪੰਜਾਬ ਪੂਰੀ ਤਰ੍ਹਾਂ ਦੇ ਨਾਲ ਅੱਜ ਲੋਕ ਰੋਹ ਪੂਰਾ ਸਿਖਰਾਂ 'ਤੇ ਆ ਪੰਜਾਬ ਦੇ ਵਿੱਚ। ਪਰ ਹੁਣ ਆਗੂ ਕੀ ਫੈਸਲਾ ਕਰਦੇ ਆ, ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਇੱਕ ਵੱਡੇ ਚੌਕਟੇ 'ਚ ਰੱਖ ਕੇ ਲੋਕਾਂ ਦੇ ਰੋਹ ਨੂੰ ਜਾਣਦਿਆਂ ਹੋਇਆਂ ਕੋਈ ਫੈਸਲਾ ਜਿਹੜਾ ਆ ਅਗਲਾ ਲੈਣਾ ਚਾਹੀਦਾ। ਤੇ ਜਿਵੇਂ ਪਹਿਲਾਂ ਕਾਲ 'ਚ ਫੈਸਲੇ ਕੀਤੇ ਆ ਜਾਂ ਜਿਨ੍ਹਾਂ ਹਾਲਾਤਾਂ 'ਚ ਫੈਸਲੇ ਕੀਤੇ ਆ ਉਹਨਾਂ ਤੋਂ ਗਰੇਜ਼ ਕਰਨਾ ਚਾਹੀਦਾ। ਤੇ ਅੱਜ ਕੀ ਫੈਸਲਾ ਕਿਸਾਨ ਆਗੂ ਕਰਦੇ ਨੇ ਉਸ 'ਤੇ ਸਾਰਿਆਂ ਦੀ ਨਜ਼ਰ ਬਣੀ ਰਹੂਗੀ। ਪ੍ਰੋਫੈਸਰ ਸਾਹਿਬ ਦਾ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।